ਸਾਡਾ ਮਾਸ਼ਰਾ ਇਸ ਜਗ੍ਹਾ ਤੇ ਆ ਗਿਆ ਕਿ ਕਿਸੇ ਦੀ ਭੈਣ ਦਾ ਦੁਪੱਟਾ ਲੱਥਿਆ ਹੋਵੇ ਤਾਂ ਅਸੀਂ ਸਾਰੇ ਵੇਖਦੇ ਹਾਂ, ਤੇ ਆਪਣੀ ਦਾ ਲੱਥਿਆ ਹੋਵੇ ਤਾਂ ਸਾਨੂੰ ਤਕਲੀਫ ਹੁੰਦੀ ਹੈ। ਉਦੋਂ ਸਾਡੀ ਗੈਰਤ ਕਿੱਥੇ ਜਾਂਦੀ ਹੈ ਜਦੋਂ ਮਹਿੰਦੀਆਂ ਆਉਂਦੀਆਂ ਨੇ, ਸਾਡੇ ਕਿਸੇ ਟੀਵੀ ਚੈਨਲ ਤੇ ਅਜ਼ਾਨ ਨਹੀਂ ਹੁੰਦੀ। ਫਿਰ ਅਸੀਂ ਸਾਡੇ ਜਿਹੜੇ ਡਰਾਮੇ ਨੇ ਜੋ ਸਾਨੂੰ ਵਿਖਾਇਆ ਜਾ ਰਿਹਾ, ਜਿਨ੍ਹਾਂ ਦੀਆਂ 2.5 ਫੁੱਟ ਦਾੜੀਆਂ ਨੇ। ਬਿਸਮਿल्लाहिर्रहमानिर्रहीम अस्सलाम वालेकुम जी। आया हूँ पंजाबी तबके ਦੇ ਵਿੱਚ। ਅੱਜ ਦੇ ਟਾਪਿਕ ਤੇ ਅਸੀਂ ਇੱਕ ਗੱਲ ਡਿਸਕਸ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਸ਼ਾਦੀਆਂ ਹੁੰਦੀਆਂ ਨੇ, ਕਿਉਂਕਿ ਅਸੀਂ 80s ਦੇ ਵਿੱਚ ਪੈਦਾ ਹੋਏ ਤੇ ਉਸ ਤੋਂ ਬਾਅਦ 90s ਦੇ ਵਿੱਚ ਅਸੀਂ ਗਏ ਹੋਏ, ਅਸੀਂ ਤਾਂ ਦੇਖਦੇ ਆ ਰਹੇ ਹਾਂ ਉਦੋਂ ਜਦੋਂ ਤੰਬੂ ਪਰਾਤਾ ਲੱਗਦੇ ਸਨ ਆਪਣੇ ਨਾਲ, ਸ਼ਾਦੀਆਂ ਜਿਹੜੀਆਂ ਨੇ ਉਹ ਸਾਦਗੀ ਦੇ ਵਿੱਚ ਹੁੰਦੀਆਂ ਸਨ। ਇਹ ਮਹਿੰਦੀ ਤੇ ਜਿਹੜੀਆਂ ਰਸਮਾਂ ਨੇ, ਜਿਹੜੀਆਂ ਸਾਰੀਆਂ ਖਰਾਫਾਤ ਨੇ ਉਹ ਨਹੀਂ ਆਈਆਂ ਨੇ, ਤੇ ਇਸੇ ਟਾਪਿਕ ਦੇ ਉੱਤੇ ਅਸੀਂ ਡਿਸਕਸ ਕਰਾਂਗੇ ਤੁਹਾਡੇ ਭਾਈ ਨਾਲ। ਜੀ अस्सलामु अलैकुम। शुरू करने अल्लाह ताला दे नाम तो। जी आया ਨੂੰ ਪੰਜਾਬੀ ਤਬਸਰੇ ਦੇ ਵਿੱਚ। ਇਹ ਚੀਜ਼ਾਂ ਅਸੀਂ ਜਿਹੜੀਆਂ ਨੇ ਅਡਾਪਟ ਕੀਤੀਆਂ ਨੇ। ਸਾਡਾ ਜਿਹੜਾ ਬੈਕਗ੍ਰਾਉਂਡ ਹੈ, ਹਿਸਟਰੀ ਹੈ ਜਿਹੜੀ ਮੁਸਲਮਾਨਾਂ ਦੀ ਬਰੇ ਸਗੀਰ ਦੇ ਵਿੱਚ, ਉਹ ਇਹ ਅਸੀਂ ਹਿੰਦੂਆਂ ਵਿੱਚੋਂ ਮੁਸਲਮਾਨ ਹੋਏ ਆ, ਸਿੱਖਾਂ ਵਿੱਚੋਂ ਮੁਸਲਮਾਨ ਹੋਏ ਆ ਮੈਜੋਰਟੀ। ਕੋਈ ਤਕਰੀਬਨ ਤੂੰ ਕਰ ਲੈ ਕਿ 70% ਇਹ ਨੇ, 30% ਜਿਹੜੀ ਪੱਟੀ ਸਾਡੀ ਬਲੋਚਾਂ ਦੀ ਜਾਂ ਪਖਤੂਨ ਦੀ ਏ ਉਹ ਬਾਹਰੋਂ ਆਏ ਨੇ। ਪੰਜਾਬੀ ਮੋਸਟਲੀ ਜਿਹੜੇ ਨੇ ਉਹ ਇੱਥੋਂ ਹੀ ਮੁਸਲਮਾਨ ਹੋਏ ਨੇ। ਸਾਡੇ ਅੰਦਰੋਂ ਇਹ ਸਾਰੇ ਜਰਾਸੀਮ ਉਹ ਨਿਕਲੇ ਹੀ ਨਹੀਂ ਇਹ, ਤੇ ਅਸੀਂ ਇੰਡੀਅਨ ਮੂਵੀਆਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਫਿਰ ਅਸੀਂ ਸਾਡੇ ਜਿਹੜੇ ਡਰਾਮੇ ਨੇ ਜੋ ਸਾਨੂੰ ਵਿਖਾਇਆ ਜਾ ਰਿਹਾ, ਉਹਨਾਂ ਦੇ ਵਿੱਚ ਇਹ ਚੀਜ਼ਾਂ ਵਿਖਾਣੀਆਂ ਸ਼ੁਰੂ ਕੀਤੀਆਂ, ਜਿੱਥੋਂ ਆ ਕੇ ਸਾਡਾ ਨੁਕਸਾਨ ਹੋਣਾ ਸ਼ੁਰੂ ਹੋਇਆ। ਇਸਲਾਮ ਦੇ ਵਿੱਚ ਜੋ ਸਾਨੂੰ ਹਿਸਟਰੀ ਦੇ ਵਿੱਚ ਲੱਭਦਾ, ਉਹਦੇ ਵਿੱਚ ਇਹ ਚੀਜ਼ਾਂ ਨਹੀਂ ਹੈ। ਅੱਜ ਵੀ ਅਰਬਾਂ ਦੇ ਵਿੱਚ ਜਿਹੜਾ ਕੋਈ ਕਨਸੈਪਟ ਨਹੀਂ ਇਹਨਾਂ ਚੀਜ਼ਾਂ ਦਾ। ਉੱਥੇ ਜਾਇਜ਼ ਹੈ ਜਿਹੜਾ ਇਹ ਲੜਕਾ ਦਿੰਦਾ, ਬਰਾਤ ਦਾ ਖਾਣਾ ਜਿਹੜਾ ਉਹ ਲੜਕਾ ਦਿੰਦਾ। ਸਾਡੇ ਸਿਸਟਮ ਹਿੰਦੂਆਂ ਵਾਲਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਲੜਕੀ ਵਾਲਾ ਦੇ ਜਾਇਜ਼ ਵੀ ਦੇਣ, ਨਾਲ ਸਾਨੂੰ ਸਾਡੀ ਮਰਜ਼ੀ ਦੀਆਂ ਚੀਜ਼ਾਂ ਦੇਣ। ਇਹ ਸਾਰਾ ਅਸੀਂ ਹਿੰਦੂਆਂ ਵੱਲੋਂ ਲੈ ਰਹੇ ਹਾਂ। ਹਿੰਦੂਆਂ ਦੀਆਂ ਤੁਸੀਂ ਰੋਜ਼ ਖਬਰਾਂ ਵੇਖਦੇ ਹੋ, ਆਫਤਾਬ ਇਕਬਾਲ ਦੇ ਸ਼ੋਅ ਵਿੱਚ ਬੜੀਆਂ ਚੀਜ਼ਾਂ ਨਿਕਲਦੀਆਂ ਨੇ, ਹੁਸ਼ਿਆਰੀਆਂ ਚੀਜ਼ਾਂ ਇਹ ਹਾਈਲਾਈਟ ਕਰਦੇ ਨੇ ਕਿ ਅੱਜ ਇੰਡੀਆ ਦੇ ਫਲਾਣੇ ਸੂਬੇ 'ਚ ਜਿਹੜਾ ਉਹ ਬਰਾਤ ਵਾਪਸ ਚਲੀ ਗਈ। ਅਕਸਰ ਹੁੰਦਾ ਹੈ। ਅਸੀਂ ਉਹਨਾਂ ਕੋਲੋਂ ਇਹ ਚੀਜ਼ਾਂ ਅਡਾਪਟ ਕੀਤੀਆਂ ਨੇ, ਅਸੀਂ ਉਹਨਾਂ ਵੱਲੋਂ ਵੇਖ ਵੇਖ ਕੇ ਤੇ ਇਹ ਚੀਜ਼ਾਂ ਲਈਆਂ ਨੇ। ਪਾਕਿਸਤਾਨ ਵਿੱਚ ਇਸ ਤਰ੍ਹਾਂ ਦੇ 90s ਦੇ ਵਿੱਚ ਇਹ ਚੀਜ਼ਾਂ ਨਹੀਂ ਆਈਆਂ। 2000 ਤੋਂ ਬਾਅਦ ਮਰ ਗਿਆ ਅੱਲਾਹ ਪਾਕ ਜੰਨਤ ਜਗ੍ਹਾ ਦੇ ਸੋ ਮੁਸ਼ਰਫ, ਇਹ ਚੀਜ਼ਾਂ ਸਾਨੂੰ ਉਹ ਦੇ ਗਿਆ। ਉਹਨੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕੀਤਾ। ਇਹ ਸਿਸਟਮ ਉਹਨੇ ਦਿੱਤਾ ਸਾਨੂੰ ਇਹਦੇ ਵਿੱਚ ਆਜ਼ਾਦੀ ਲੱਭ ਗਈ। ਅਸੀਂ ਵੱਧਦੇ ਲਗੇ ਗਏ। ਜਿਸ ਤਰ੍ਹਾਂ ਸਿਸਟਮ ਅੱਗੇ ਟਾਈਮ ਲੰਘਦਾ ਰਿਹਾ, ਅਸੀਂ ਅੱਗੋਂ ਐਡੀਸ਼ਨ ਕਰਦੇ ਗਏ ਮੂਵੀਆਂ ਵੇਖ ਵੇਖ ਕੇ। ਸਭ ਤੋਂ ਪਹਿਲੇ ਤੇ ਅਸੀਂ ਮੁਸਲਮਾਨ ਆ, ਸਾਡੇ ਕਿਸੇ ਟੀਵੀ ਚੈਨਲ ਤੇ ਅਜ਼ਾਨ ਨਹੀਂ ਹੁੰਦੀ। ਅੱਗੇ ਜਦੋਂ PTV ਸੀ ਤੇ PTV ਸ਼ੁਰੂ ਹੀ ਅਜ਼ਾਨ ਤੋਂ ਕਰਦਾ ਤੇ ਫਿਰ ਤਿਲਾਵਤ ਹੁੰਦੀ। ਹੁਣ ਸਾਡੇ ਕੋਲ 70 ਚੈਨਲ ਨੇ, ਕਿਸੇ ਤੇ ਅਜ਼ਾਨ ਨਹੀਂ ਹੁੰਦੀ, 12 ਵਜੇ ਤੋਂ ਬਾਅਦ ਬੰਦ ਹੋ ਜਾਂਦਾ। ਹੁਣ ਕਿਸੇ ਚੈਨਲ ਤੇ ਅਜ਼ਾਨ ਨਹੀਂ ਹੁੰਦੀ। ਇਹ ਸਾਨੂੰ ਦੇ ਗਏ ਮੁਸ਼ਰਫ ਸਾਹਿਬ, ਇਹ ਉਹਨਾਂ ਦੀਆਂ ਮਿਹਰਬਾਨੀਆਂ ਨੇ। ਹੁਣ ਅਸੀਂ ਉਹਦੇ ਤੇ ਪੱਕੇ ਹੋ ਗਏ। ਹਾਲਾਂਕਿ ਅੱਜ ਵੀ ਲੋਕ ਕਰਜ਼ੇ ਚੁੱਕ ਕੇ ਤੇ ਇਹ ਸਾਰੇ ਕੰਮ ਕਰਦੇ ਨੇ। ਅੱਲਾ ਵਾਸਤੇ ਕਰਕੇ ਤੇ ਇਹਦੇ ਤੋਂ ਪਿਛਾਂ ਆਵੋ।
ਜਹੇਜ਼ ਲੜਕੇ ਵਾਲਾ ਦੇ, ਖਾਣਾ ਬਰਾਤ ਦਾ ਲੜਕਾ ਦੇ, ਨਹੀਂ ਤਾਂ ਸਾਦਗੀ ਨਾਲ ਸ਼ਾਦੀ ਕਰਨ ਔਰ ਨਾ ਕਰਜ਼ੇ ਚੁੱਕਣ, ਬਾਅਦ ਦੇ ਵਿੱਚ ਵਲੀਮਾ ਕਰ ਲੈਣ, ਕਿਉਂਕਿ ਉਹ ਸੁन्नत ਹੈ। ਤੁਸੀਂ ਵਲੀਮਾ ਕਰ ਲਓ ਬਾਅਦ ਦੇ ਵਿੱਚ, ਨਾ ਬੋਝ ਲੜਕੀ ਵਾਲਿਆਂ ਤੇ ਪਵੇ, ਨਾ ਤਮਾਸ਼ਬੀਨੀ ਹੋਵੇ। ਸਾਡੇ ਡੇਲੀ ਉਹ ਬੀਬੀ ਇੱਕ ਪ੍ਰੋਗਰਾਮ ਕਰਦੀ, ਡੇਲੀ ਗੈਰਤ ਦੇ ਨਾਂ ਤੇ ਕਤਲ ਹੋ ਰਹੇ ਨੇ, ਔਰ ਉਸ ਟਾਈਮ ਸਾਡੀ ਨਹੀਂ YouTube ਤੇ, ਮੈਨੂੰ ਬੀਬੀ ਦਾ ਨਾਮ ਭੁੱਲ ਗਿਆ, ਉਹ ਬੜੇ ਪ੍ਰੋਗਰਾਮ ਕਰਦੀ ਹੈ, ਡੇਲੀ ਪ੍ਰੋਗਰਾਮ ਹੁੰਦਾ ਗੈਰਤ ਦੇ ਨਾਂ ਤੇ ਕਤਲ। ਅਸੀਂ ਉਦੋਂ ਸਾਡੀ ਗੈਰਤ ਕਿੱਥੇ ਜਾਂਦੀ ਹੈ ਜਦੋਂ ਮਹਿੰਦੀਆਂ ਆਉਂਦੀਆਂ ਨੇ। ਕਿਆ ਲੜਕਿਆਂ ਨੂੰ ਇਹ ਚੀਜ਼ਾਂ ਵੇਖਣਾ ਜਾਇਜ਼ ਹੈ? ਜੋ ਹੋ ਰਿਹਾ ਸਾਡੀਆਂ ਮਹਿੰਦੀਆਂ ਦੇ, ਲੜਕੀਆਂ ਤੇ ਪਾਬੰਦੀ ਤੇ ਲੜਕਿਆਂ ਤੇ ਵੀ ਹੋਣੀ ਚਾਹੀਦੀ ਹੈ ਨਾ। ਇਸਲਾਮ ਤੇ ਕਹਿੰਦਾ ਬਰਾਬਰ ਹੋ ਤੁਸੀਂ। ਅਸੀਂ ਸਾਡਾ ਮਾਸ਼ਰਾ ਇਸ ਜਗ੍ਹਾ ਤੇ ਆ ਗਿਆ ਕਿ ਕਿਸੇ ਦੀ ਭੈਣ ਦਾ ਦੁਪੱਟਾ ਲੱਥਿਆ ਹੋਵੇ ਤੇ ਅਸੀਂ ਸਾਰੇ ਵੇਖਨੇ ਆ, ਤੇ ਆਪਣੀ ਦਾ ਲੱਥਿਆ ਹੋਵੇ ਤੇ ਸਾਨੂੰ ਤਕਲੀਫ ਹੁੰਦੀ ਹੈ। ਮਹਿੰਦੀਆਂ ਤੇ ਹੁਣ ਜਿਹੜੇ ਫੰਕਸ਼ਨ ਹੋ ਰਹੇ ਨੇ, ਜਿਸ ਤਰ੍ਹਾਂ ਪੈਸਾ ਉਡਾਇਆ ਜਾ ਰਿਹਾ ਹੈ, ਇੱਕ ਗੌਰਮੈਂਟ ਲੈਵਲ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਤੁਸੀਂ ਪੈਸਾ ਨਹੀਂ ਸੱਟ ਸਕਦੇ। ਜਿਸ ਤਰ੍ਹਾਂ ਪੈਸੇ ਸੱਟਦੇ ਨੇ ਨਾ ਕੰਜਰਾਂ ਤੇ, ਉਹ ਨਹੀਂ ਸੱਟ ਸਕਦੇ। ਇੱਥੇ ਤੁਸੀਂ ਅਮਰੀਕਾ 'ਚ ਰਹਿ ਰਹੇ ਹੋ, ਤੁਸੀਂ ਡਾਲਰ ਸੱਟ ਕੇ ਦੱਸੋ ਮੈਨੂੰ ਸੜਕ ਤੇ। ਇੱਥੇ ਤੇ ਹਾਲਾਤ ਖਰਾਬ ਨੇ, ਇੱਥੇ ਬੰਦਿਆਂ ਕੋਲ ਹੈ ਵੀ ਕੋਈ ਤੇ ਨਹੀਂ, ਤੁਸੀਂ ਡਾਲਰ ਸੱਟੋ ਨਾ, ਇਸ ਤਰ੍ਹਾਂ ਤੁਹਾਨੂੰ ਅਰੈਸਟ ਕਰ ਲੈਂਦੇ ਨੇ। ਉਹ ਕਹਿੰਦੇ ਜੀ ਇਹ ਸਾਡੀ ਉੱਤੇ ਤਸਵੀਰ ਹੈ, ਸਾਡੇ ਪੈਸੇ ਨੇ, ਤੁਸੀਂ ਸੱਟੇ ਕਿਉਂ ਨੇ? ਔਰ ਸਾਡਿਆਂ ਤੇ ਸਾਰਾ ਕੁਝ ਲਿਖਿਆ, ਬਾਬਾ ਕਾਇਦ ਆਜ਼ਮ ਦੀ ਤਸਵੀਰ ਹੈ, ਉੱਤੇ ਕੰਜਰ ਨੱਚਦੇ ਹੁੰਦੇ ਨੇ, ਨੋਟ ਥੱਲੇ ਪਏ ਨੇ। ਹੁਣ ਤਾਂ YouTube ਭਰਿਆ ਇਹਨਾਂ ਚੀਜ਼ਾਂ ਨਾਲ, ਕੋਈ ਪ੍ਰੂਫ ਦੀ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ। ਇਹ ਗੌਰਮੈਂਟ ਲੈਵਲ ਤੇ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਨੇ। ਔਰ ਖਾਸ ਕਰਕੇ ਹੁਣ ਜਿਹੜਾ ਸਲਾਬ ਆਇਆ ਉਹਦੇ ਤੋਂ ਬਾਅਦ ਸਾਨੂੰ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨਾ ਚਾਹੀਦਾ ਕਿ ਅਸੀਂ ਸ਼ਾਦੀਆਂ ਵਿਆਹਾਂ ਸਾਦਗੀ ਨਾਲ ਕਰੀਏ। ਜਿਹੜਾ ਪੈਸਾ ਅਸੀਂ ਲਾ ਕੇ ਤੇ ਉਹ ਸਾਰੇ ਕਰਜ਼ੇ ਚੁੱਕ ਕੇ ਤੇ ਸ਼ਾਦੀ ਕਰਨੀ ਹੈ। ਜਿਹੜੇ ਹਾਲਾਤ ਚੱਲ ਰਹੇ ਨੇ, ਜਿੰਨੀ ਕੁ ਉੱਥੇ ਗੁਰਬਤ ਹੈ, ਉਹਦੇ ਨਾਲ ਮਾੜਾ ਮੋਟਾ ਉਹਨੂੰ ਬਿਜ਼ਨਸ ਕਰ ਦਿਓ, ਉਹ ਬਿਹਤਰ ਹੈ, ਬਜਾਏ ਇਹਦੇ ਕਿ ਤੁਸੀਂ ਸਾਰੀ ਜ਼ਿੰਦਗੀ ਧੱਕੇ ਖਾਂਦੇ ਰਹੋ। ਤੁਸੀਂ ਇਤਨਾ ਪੈਸਾ ਲਾ ਕੇ, डिवोर्स की रेशो कितनी हो गई है, तलाकों की हुण रेशो बहुत ज्यादा हो गई है। इतना पैसा लाते हो और अगे जाके तुहानू की गारंटी है कि सारा कुछ ठीक होगा। मेहरबानी करके इस चीज़ से गौरमेंट लैवल ते कंट्रोल किया जाए और बंदे आपू सोचण। हुण साडे विच अगे बंदे पढ़े लिखे नहीं है, लेकिन उन्हां दे विच शऊर आया, उन्होंने इन्हां चीज़ों का एहसास आया। हुण जितनी जितनी तलीम आ रही है उतनी ज्यादा बेहयाई वध रही है। पंजाब विच 35% इंक्रीज हो गई, 35% 35% हुण तू दस रहा कि 35% जिहड़ा वो तलाक दी रेशो जिहड़ी वो वध गई है। ते ये चीज़ां जिहड़ियां ने गौरमेंट कंट्रोल कर सकदी ते या असी कर सकने आ। गौरमेंट तो पहले भी असी जिहड़ा अपने तक कंट्रोल कर सकने आ। खास करके जिहड़े असी पिंडां दे लोग आ, सानू आपस च वडेरे बह के ते ये तय कर लेना चाहिए कि शादी किस तरह होएगी। इत्थे फैसलाबाद दे कोल पिंड है, मैं उन्हां दा सुन रहा एक दिन, वो यूट्यूब ते भी आए। उन्होंने कहा जी साडे पिंड दे विच शादी होनी, कोई ढोल नहीं बजना जी, बिल्कुल बड़ा मसाली पिंड है। उन्होंने कहा जी साडे पिंड दे विच कोई ढोल नहीं, कोई इत्थे तमाशबीनी नहीं, सिंपल जाना निकाह करके लै आना और रोटी दे देनी है। और बड़ा कि पूरे पिंड विच स्पीकर ते एक मस्जिद ते अजान होंदी, एक मस्जिद दे विच इक्को ही मस्जिद है, कि दो है भी ना ते मगर जुम्मा इक्को ही मस्जिद च होएगा। कोई बंदा उत्थे सिगरेट नहीं पी सकता, पूरे पिंड च तुहानू सिगरेट लभदा ही नहीं। बिल्कुल बड़ा मसाली पिंड है। ठीक है, सानू आपस च बह के तय कर लेना चाहिए।
ਮੈਂ ਉਹਨਾਂ ਬੰਦਿਆਂ ਨੂੰ ਵੀ ਜਾਣਨਾ ਜਿਨ੍ਹਾਂ ਦੀਆਂ 2.5 ਫੁੱਟ ਦਾੜੀਆਂ ਨੇ, ਤੇ ਉਹ ਵੀ ਇਹ ਸਾਰਾ ਕੁਝ ਕਰਦੇ ਨੇ। ਜੇ ਹੈ ਨੇ ਨਾ ਜਿਹੜੇ ਮੰਨਦੇ ਹੀ ਕਹਿੰਦੇ, ਹੁਣ ਜਿਸ ਤਰ੍ਹਾਂ KP ਵਿੱਚ ਉਹ ਈਦ ਸਾਊਦੀ ਅਰਬ ਨਾਲ ਕਰ ਲੈਂਦੇ ਨੇ, ਪਾਕਿਸਤਾਨ ਨਾਲ ਨਹੀਂ ਕਰਦੇ। ਉਹ ਇਹਦਾ ਮਤਲਬ ਹੈ ਕਿ ਫਾਲੋ ਕਰ ਰਹੇ ਨੇ ਸਾਊਦੀ ਅਰਬ ਨੂੰ। ਤੇ ਜਦੋਂ ਸਾਊਦੀ ਅਰਬ ਨੂੰ ਫਾਲੋ ਕਰਨਾ ਹੈ ਤੇ ਫਿਰ ਸਾਰੀਆਂ ਚੀਜ਼ਾਂ ਕਰੋ ਨਾ, ਕਿ ਉੱਥੇ ਲੜਕਾ ਜਿਹੜਾ ਉਹ ਜੇਸ ਦਿੰਦਾ, ਲੜਕਾ ਹੀ ਰੋਟੀ ਬਣਾਉਂਦਾ, ਤੇ ਤੁਸੀਂ ਵੀ ਉਹ ਕਰੋ ਨਾ। ਆਈ ਕੁਆਲੀਫਿਕੇਸ਼ਨ ਹੁੰਦੀ ਹੈ ਕਿ ਤੇਰੇ ਕੋਲ ਇਤਨੇ ਪੈਸੇ ਹੈ ਨੇ, ਜੀ ਸਾਡੀ ਬੇਟੀ ਨਾਲ ਸ਼ਾਦੀ ਤਾਂ ਕਰ ਸਕਦੀ। ਜੀ ਜਾਂ ਤੂੰ ਜੋ ਕਰਨਾ ਚਾਹੁੰਦਾ ਤੂੰ ਕਰ ਲੈ, ਠੀਕ ਹੈ, ਉਹਨਾਂ ਦੀ ਅੰਡਰਸਟੈਂਡਿੰਗ ਹੈ, ਰਿਸ਼ਤਾ ਹੋ ਗਿਆ ਜਿਸ ਤਰ੍ਹਾਂ ਵੀ ਹੈ, ਜੋ ਕਰਨਾ ਲੜਕੇ ਨੇ ਹੀ ਕਰਨਾ। ਇਸ ਉਡੀਕ ਤੇ ਨਹੀਂ ਬੈਠੇ ਕਿ ਹੁਣ ਅਸੀਂ ਮੁੰਡੇ ਦਾ ਵਿਆਹ ਕਰਾਂਗੇ ਤੇ ਉਹ ਸਾਨੂੰ ਫਰਿੱਜ ਵੀ ਦੇਣ ਦੇ, ਉਹ ਸਾਨੂੰ TV ਵੀ ਦੇਣ ਦੇ, ਉਹ ਸਾਨੂੰ ਗੱਡੀ ਵੀ ਦੇਣ ਦੇ। ਇਹ ਖੁਦਾ ਰਾ ਅੱਲਾ ਵਾਸਤੇ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੋ, ਇਸਲਾਮ ਨੂੰ ਫਾਲੋ ਕਰੋ, ਜੋ ਇਸਲਾਮ ਕਹਿੰਦਾ ਉਹ ਕਰੋ। ਅਸੀਂ ਲੈਣ ਤੋਂ ਲੱਥੇ ਆ, ਸਾਨੂੰ ਦੁਬਾਰਾ ਲੈਣ ਤੇ ਆਉਣ ਦੀ ਜ਼ਰੂਰਤ ਹੈ। ਤੇ ਮੇਰੀ ਰਿਕੁਐਸਟ ਹੈ ਧੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਮੈਂ ਤੇ ਜ਼ਿਆਦਾ ਮੇਰੀਆਂ ਫਾਲੋਅਰ ਵਿਊਅਰ ਉਹੀ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਕਿ ਦੀਨ ਪੜ੍ਹੋ, ਆਪਣੇ ਬੱਚਿਆਂ ਨੂੰ ਦੀਨ ਦੱਸੋ, ਔਰ ਜੋ ਦੀਨ ਕਹਿੰਦਾ ਉਹ ਕਰੋ, ਜੋ ਦੀਨ ਕਹਿੰਦਾ ਉਹ ਕਰੋ। ਮੇਰੀ ਗੱਲ ਤੇ ਮੈਂ ਤੇ ਪੈਗਾਮ ਹੀ ਦੇ ਸਕਣਾ ਨਾ, ਜੋ ਵੀ ਦੀਨ ਕਹਿੰਦਾ, ਜਿਸ ਤਰ੍ਹਾਂ ਉਹ ਸਾਦਗੀ ਨਾਲ ਕਹਿੰਦਾ, ਸਾਦਗੀ ਨਾਲ ਵਿਆਹ ਕਰ ਲਓ। ਜੇ ਦੀਨ ਤੁਹਾਨੂੰ ਇਜਾਜ਼ਤ ਦਿੰਦਾ ਨੱਚਣ ਟੱਪਣ ਦੀ, ਤੇ ਉਹ ਕਰ ਲਓ। ਜਿਹੜਾ ਘਰ ਦੇ ਵਿੱਚ ਬਜ਼ੁਰਗ ਹੈ, ਉਹ ਸਾਡੀ ਦਾਦੀ ਹੈ, ਨਾਨੀ ਹੈ, ਉਹਦੀ ਸਾਰੇ ਮੰਨਦੇ ਨੇ। ਮੇਰੀ ਉਹਨਾਂ ਅੱਗੇ ਵੀ ਰਿਕੁਐਸਟ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਣ ਤੇ ਇਹਨਾਂ ਤੇ ਕੰਟਰੋਲ ਕਰਾਉਣ। ਜਿਹੜੇ ਸਾਡੇ ਬਜ਼ੁਰਗ ਨੇ ਉਹ ਸਾਰੇ ਬਹਿ ਕੇ ਤੇ ਆਪਣੇ ਆਪਣੇ ਪਿੰਡਾਂ ਦਾ, ਪੂਰੇ ਪਿੰਡ ਦਾ ਸਿਸਟਮ ਚੇਂਜ ਕਰੋ, ਫਿਰ ਇਹ ਚੀਜ਼ ਜਿਹੜਾ ਕੋਈ ਬਿਹਤਰੀ ਵੱਲ ਜਾ ਸਕਦੀ, ਜਦੋਂ ਅਸੀਂ ਦੀਨ ਨੂੰ ਫਾਲੋ ਕਰਾਂਗੇ। ਤੇ ਠੀਕ ਹੈ, ਇਨਸ਼ਾਅੱਲਾ ਫਿਰ ਜ਼ਿੰਦਗੀ ਰਹੀ ਤਾਂ ਮਿਲਾਂਗੇ, ਅੱਗੋਂ ਨਵੇਂ ਵਲੌਗ 'ਚ ਤੁਹਾਨੂੰ ਮਿਲਣੇ ਆ। ਅਗਰ ਵੀਡੀਓ ਅੱਛੀ ਲੱਗੇ ਲਾਈਕ, ਸ਼ੇਅਰ ਔਰ ਸਬਸਕ੍ਰਾइब जरूर करो। अल्लाह हाफ़िज़।